ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਦੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ ਉਹਨਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ। ਅਬਾਮਾ ਕੇਅਰ ਦੀਆਂ ਐਪਲੀਕੇਸ਼ਨਾਂ ਲੈ ਰਹੇ ਨੇ, ਉਸ ਦੇ ਨਾਲ ਰਨਿਊਅਲ ਚੱਲ ਰਹੇ ਨੇ। ਗੁਰਦੀਪ ਸਿੰਘ ਜੀ ਬੈਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਜੀ ਸ਼ੇਰ ਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਪੋਵਲਰ ਤੋਂ, ਸੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ ਤੋਂ, ਨਵਿੰਦਰ ਸਿੰਘ ਜੀ ਸਮਰਾ। ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕੱਲ੍ਹ ਵੀ ਕੀਤੀ ਸੀਗੀ, ਆਪਣੇ ਮਜੀਠੀਏ ਦੇ ਦੁਆਲੇ ਕਾਂਗਰਸੀ ਹੋ ਰਹੇ ਆ ਤੇ ਪਹਿਲੀ ਵਾਰ ਕੈਪਟਨ ਨੇ ਚੁੱਪ ਤੋੜੀ ਮਜੀਠੀਏ ਦੇ ਉਸ ਗੱਲਬਾਤ ਲੈ ਕੇ ਇਸ ਨੂੰ ਜੇਲ੍ਹ ਭੇਜਿਆ ਜਾਵੇ। ਇਹ ਤੁਸੀਂ ਸਿਆਸੀ ਦਬਾਓ ਜਿਹੜਾ ਜੀ ਉਹ ਕਹਿ ਲਓ ਕਿ ਪੈ ਰਿਹਾ, ਚਾਹੇ ਕਿਸੇ ਵੀ ਰੂਪ ਦੇ ਵਿੱਚ ਪੈ ਰਿਹਾ, ਥੋੜਾ ਜਿਹੜਾ ਜੀ ਉਹ ਪੈ ਰਿਹਾ ਜਾਂ ਬਹੁਤਾ। 40 ਵਿਧਾਇਕਾਂ ਨੇ ਪਹਿਲਾਂ ਚਿੱਠੀ ਲਿਖ ਕੇ ਦਿੱਤੀ ਸੀ ਕਪਤਾਨ ਸਾਹਿਬ ਨੂੰ ਤੇ ਆਖਿਆ ਸੀਗਾ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ। ਚੁੱਪ ਰਹਿ ਗਏ। ਇਹ ਕਿਹਾ ਗਿਆ ਜੀ, ਉਦੋਂ ਉਹਨਾਂ ਨੂੰ ਇਹ ਆਖਿਆ ਗਿਆ ਸੀਗਾ ਕਿ ਗੁਰਦਾਸਪੁਰ ਵਾਲੀ ਚੋਣ ਹੋ ਲੈਣ ਦਿਓ, ਫਿਰ ਇਹਦੇ ਬਾਰੇ ਸੋਚਾਂਗੇ। ਬਾਅਦ ਦੇ ਵਿੱਚ ਫਿਰ ਚੁੱਪ ਕਰਕੇ ਪਿਛਲੇ ਦਿਨਾਂ ਦੇ ਵਿੱਚ 2 ਮੀਟਿੰਗਾਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਹੋਈਆਂ, ਜਿਹਦੇ ਵਿੱਚ ਮੰਤਰੀ ਤੋਂ ਇਲਾਵਾ ਵਿਧਾਇਕ ਵੀ ਜਿਹੜੇ ਸ਼ਾਮਲ ਹੋਏ ਤੇ ਮਜੀਠਾ ਹਲਕੇ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਜਾ ਕੇ ਚੈਲੰਜ ਕੀਤਾ ਗਿਆ ਜਾਂ ਇਹ ਕਿਹਾ ਗਿਆ ਕਿ ਉਦੋਂ ਤੱਕ ਉਹ ਲੜਾਈ ਨਹੀਂ ਛੱਡਣਗੇ ਜਦੋਂ ਤੱਕ ਇਸ ਮੁੱਦੇ ਦੇ ਉੱਤੇ ਕੁਛ ਹੋ ਨਹੀਂ ਜਾਂਦਾ। ਤੇ ਸਰਕਾਰ ਬਣਨ ਤੋਂ 7 ਮਹੀਨੇ ਬਾਅਦ ਪਹਿਲੀ ਵਾਰੀ ਜਲੰਧਰ ਆਏ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਮਸਲੇ ਦੇ ਉੱਤੇ ਆਪਣੀ ਥੋੜੀ ਚੁੱਪ ਜਿਹੜੀ ਹੈ ਜੀ ਉਹ ਤੋੜੀ ਹੈ। ਇਹ ਗੱਲ ਆਖੀ ਆ ਨਸ਼ਿਆਂ ਵਾਲੇ ਬਹੁਤ ਚਰਚਿਤ ਮਾਮਲੇ ਦੇ ਵਿੱਚ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਮੈਨੂੰ ਨਿੱਜੀ ਤੌਰ ਦੇ ਉੱਤੇ ਲੱਗਦਾ, ਉਹ ਕਹਿੰਦੇ ਜਾਤੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਵਿਕਰਮ ਮਜੀਠੀਆ ਤੇ ਕੁਝ ਹੋਰ ਅਕਾਲੀ ਆਗੂ ਦੋਸ਼ੀ ਹੈਗੇ ਆ। ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਿਰੁੱਧ ਸਬੂਤਾਂ ਦੀ ਉਡੀਕ ਜਿਹੜੀ ਆ ਉਹ ਕਰ ਰਹੇ ਆ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਮਾਮਲਾ ਕੇਂਦਰੀ ਏਜੰਸੀਆਂ ਦੇ ਹੱਥ ਦੇ ਵਿੱਚ ਆ ਤੇ ਜਦੋਂ ਏਜੰਸੀਆਂ ਕੋਈ ਇਸ਼ਾਰਾ ਕਰਨਗੀਆਂ ਤੇ ਪੰਜਾਬ ਸਰਕਾਰ ਫੌਰੀ ਜਿਹੜਾ ਜੀ ਉਹ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰੂਗੀ। 4 ਕੇਂਦਰੀ ਏਜੰਸੀਆਂ ਐਨਫੋਰਸਮੈਂਟ ਡਾਇਰੈਕਟੋਰੇਟ, ਆਮਦਨ ਕਰ ਵਿਭਾਗ, ਨਾਰਕੋਟਿਕਸ ਕੰਟਰੋਲ ਬਿਊਰੋ ਤੇ DRI ਜਾਂਚ ਜਿਹੜੀ ਜੀ ਉਹ ਕਰ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਨਸ਼ਿਆਂ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ, ਚਾਹੇ ਉਹ ਮਜੀਠੀਆ ਹੋਵੇ ਤੇ ਚਾਹੇ ਕੋਈ ਹੋਰ। ਇਹ ਬਿਆਨ ਜਿਹੜਾ ਜੀ ਇਹਨੂੰ ਕਈ ਰੂਪ ਦੇ ਵਿੱਚ ਜਿਹੜਾ ਜੀ ਉਹ ਲਿਆ ਜਾ ਰਿਹਾ ਕਿ ਕਾਂਗਰਸ ਦੇ ਅੰਦਰ ਜੋ ਕੁਝ ਜਿਹੜਾ ਜੀ ਉਹ ਚੱਲ ਰਿਹਾ, ਸ਼ਾਇਦ ਕਿਤੇ ਨਾ ਕਿਤੇ ਉਦੋਂ ਬਾਅਦ ਉਹਨਾਂ ਨੂੰ ਇਹ ਬਿਆਨ ਜਿਹੜਾ ਜੀ ਉਹ ਦੇਣਾ ਪਿਆ। ਨਹੀਂ ਤਾਂ ਅਦਰਵਾਈਜ਼ ਉਹ ਇਸ ਮਾਮਲੇ ਦੇ ਉੱਤੇ ਪਹਿਲੀ ਤਾਂ ਗੱਲ ਬੋਲਦੇ ਨਹੀਂ, ਜੇ ਬੋਲਦੇ ਤੇ ਉਹ ਇੱਕੋ ਗੱਲ ਕਹਿੰਦੇ ਸੀਗੇ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਉਹ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕਰਨਗੇ। ਵੈਸੇ ਜਿਹੜੀ 4 ਏਜੰਸੀਆਂ ਦੀ ਉਹਨਾਂ ਨੇ ਗੱਲ ਕੀਤੀ ਆ, ਜਿਹੜੀਆਂ ਸੈਂਟਰਲ ਏਜੰਸੀਜ਼ ਨੇ, ਇਹਦੇ ਵਿੱਚ ਉਹਨਾਂ ਦੇ ਵੱਲੋਂ ਬਣਾਈ ਹੋਈ ਜਿਹੜੀ ਟਾਸਕ ਫੋਰਸ ਹੈ ਉਹਦੀ ਉਹਨਾਂ ਨੇ ਕੋਈ ਉਹਦੀ ਜਿਹੜੀ ਜਾਂਚ ਸੀ ਉਹ ਕਿੱਥੇ ਗਈ ਤੇ ਅੱਜ ਉਹ ਠੰਡੀ ਕਿਉਂ ਪੈ ਗਈ। ਕਰਨੀ ਨੇ ਜੀ, ਸਾਰਿਆਂ ਨੂੰ ਪਤਾ ਕਿ ਵੋਟਾਂ ਕਿਸ ਤਰ੍ਹਾਂ ਪਈਆਂ ਸੀਗੀਆਂ। ਅੱਗੇ ਜੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਤੇ ਪੈਸੇ ਪੱਖੋਂ ਬਾਲੇ ਮੰਦੇ ਹਾਲ ਹੈ। ਬਿਲਕੁਲ ਜੀ, ਇਸ ਵੇਲੇ ਪੰਜਾਬ ਦੇ ਵਿੱਚ ਮਾਲੀਆ ਜਿਹੜਾ ਜੀ ਉਹ ਤੇ GST ਜਿਹੜੀ ਸੀ ਉਹ ਤੋਂ ਉਮੀਦਾਂ ਬਹੁਤ ਸੀਗੀਆਂ ਜੀ, ਪਰ ਇਹ ਉਮੀਦਾਂ ਘੱਟੇ ਮਿੱਟੀ 'ਚ ਜਿਹੜੀਆਂ ਉਹ ਮਿਲਦੀਆਂ ਨਜ਼ਰ ਆ ਰਹੀਆਂ ਨੇ। ਕਿਸਾਨਾਂ ਦਾ ਕਰਜ਼ਾ ਮਾਫ਼, ਸਨਅਤਾਂ ਨੂੰ ਸਸਤੀ ਬਿਜਲੀ ਦੇਣ ਦੀਆਂ ਸਕੀਮਾਂ, ਇਹਦੇ ਉੱਤੇ ਸਿੱਧਾ ਇਹਦਾ ਜਿਹੜਾ ਜੀ ਉਹ ਅਸਰ ਵੇਖਣ ਨੂੰ ਮਿਲੂਗਾ। ਸਰਕਾਰੀ ਜਿਹੜੇ ਸੂਤਰ ਆ ਦੱਸਦੇ ਆ ਜੀ ਕਿ ਫਸਲੀ ਕਰਜ਼ ਮਾਫੀ ਲਾਗੂ ਕੀਤੇ ਜਾਣ ਦਾ ਮੁੱਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਡੀਟੇਲ ਦੇ ਵਿੱਚ ਜਿਹੜਾ ਜੀ ਡਿਸਕਸ ਕੀਤਾ ਗਿਆ। ਸਰਕਾਰ ਨੂੰ ਕਰਜ਼ੇ ਦੀ ਮੁਆਫੀ ਲਈ ਤੁਰੰਤ 9500 ਕਰੋੜ ਰੁਪਈਆ ਜਿਹੜਾ ਜੀ ਉਹ ਚਾਹੀਦਾ। 5000 ਕਰੋੜ ਰੁਪਈਏ ਦੇ ਵੱਖਰੇ ਬਿੱਲ ਜਿਹੜੇ ਆ ਜੀ ਉਹ ਇਸ ਵੇਲੇ ਲਟਕੇ ਪਏ ਆ। ਮਾਲੀ ਸਾਲ ਦੇ ਰਹਿੰਦੇ 6 ਮਹੀਨਿਆਂ ਦੇ ਵਾਸਤੇ ਜਿਹੜੀ ਇੰਡਸਟਰੀ ਆ ਉਹਨੂੰ ਸਸਤੀ ਬਿਜਲੀ ਦੇਣ ਲਈ 1100 ਕਰੋੜ ਰੁਪਈਏ ਹੋਰ ਚਾਹੀਦੇ ਆ। ਕਿਸਾਨਾਂ ਦੇ ਗੁੱਸੇ ਤੇ ਵਿਰੋਧੀ ਪਾਰਟੀਆਂ ਦੇ ਹਮਲਿਆਂ ਦਾ ਸਾਹਮਣਾ ਸਰਕਾਰ ਨੂੰ ਕਰਨਾ ਜਿਹੜਾ ਜੀ ਉਹ ਪੈ ਰਿਹਾ। ਉਹ ਹੀਲੇ ਵਸੀਲੇ ਦੀ ਤਲਾਸ਼ ਦੇ ਵਿੱਚ ਹੈ ਕਿ ਘੱਟੋ ਘੱਟ ਇਹ 2 ਵਾਅਦੇ ਜਿਹੜੇ ਆ ਜੀ ਉਹ ਪੂਰੇ ਕੀਤੇ ਜਾ ਸਕਣ। ਬੇਸ਼ੱਕ ਜਿਹੜਾ ਇਹ ਕਰਜ਼ਾ ਮਾਫ ਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਇਸੇ ਮਹੀਨੇ ਜਾਰੀ ਹੋਣ ਦੇ ਬਾਵਜੂਦ ਅਜੇ ਵੀ ਖੇਤੀ ਕਰਜ਼ਿਆਂ ਦੇ
ਮੁਆਫੀ ਲਈ ਬੈਂਕਾਂ ਨੂੰ ਰਕਮਾਂ ਦੇਣ ਦੇ ਵਾਸਤੇ, ਫੰਡ ਦੇ ਵਾਸਤੇ ਜੁਗਾੜ ਕਰ ਰਹੀ ਸਰਕਾਰ ਜਿਹੜੀ ਹੈ ਜੀ, ਉਹ ਕਰਜ਼ ਮਾਫੀ ਦੇ ਪਹਿਲੇ ਗੇੜ ਲਈ ਬੈਂਕਾਂ ਦੇ ਇੱਕ ਸੰਘ ਤੋਂ 5000 ਕਰੋੜ ਰੁਪਏ ਦਾ ਕਰਜ਼ ਜਿਹੜਾ ਜੀ ਉਹ ਲਿਆ ਜਾ ਰਿਹਾ ਹੈ। ਪਰ ਇਹਦੀ ਅਦਾਇਗੀ ਦੇ ਵਾਸਤੇ ਕੁਝ ਵੀ ਅਜੇ ਸਾਫ਼ ਜਿਹੜਾ ਉਹ ਨਹੀਂ ਹੈਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਜਿਹੜੇ ਨੇ ਜੀ, ਉਹ ਸੀਨੀਅਰ ਅਧਿਕਾਰੀਆਂ ਦੇ ਨਾਲ ਡਿਟੇਲ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ। ਇਹ ਕਿਹਾ ਜਾ ਰਿਹਾ ਹੈ ਕਿ GST ਜਿਹੜੀ ਹੈ ਜੀ, ਉਹ ਲੱਗਣ ਤੋਂ ਬਾਅਦ ਬਹੁਤੇ ਰਾਹ ਜਿਹੜੇ ਆ ਉਹ ਬੰਦ ਹੋ ਗਏ ਆ, ਕਿਉਂਕਿ ਇਹ ਗੱਲ ਸੈਂਟਰ ਦੀ ਸਰਕਾਰ ਨੇ ਪ੍ਰਚਾਰੀ ਆ ਕਿ ਇੱਕ ਟੈਕਸ ਇੱਕ ਮੁਲਕ। ਇਹਦੇ ਵਿੱਚ ਰਾਹ ਬਹੁਤ ਥੋੜੇ ਜਿਹੇ ਰਹਿ ਗਏ ਕਿ ਹੁਣ ਟੈਕਸ ਜਿਹੜੇ ਆ ਉਹ ਹੋਰ ਅਗਰਾਹੇ ਕਿੱਥੋਂ ਜਾਣ। ਇੱਕ ਸਿਰਫ ਮਾਲੀਆ ਜਿਹੜਾ ਜੀ 17% ਵਧਿਆ ਹੈ ਟਰਾਂਸਪੋਰਟ ਦਾ, ਬਾਕੀ ਕਿਤੋਂ ਹੋਰ ਮਾਲੀਆ ਨਹੀਂ ਵਧਿਆ, ਜਾਂ ਸ਼ਰਾਬ ਦੇ ਠੇਕਿਆਂ ਤੋਂ ਜਿਹੜਾ ਜੀ ਉਹ ਆ ਰਿਹਾ। ਪਰ ਸ਼ਰਾਬ ਪੰਜਾਬ ਦੇ ਵਿੱਚ ਬਹੁਤ ਮਹਿੰਗੀ ਹੋਣ ਕਰਕੇ ਦੂਜੇ ਸੂਬਿਆਂ ਤੋਂ ਜਿਹੜੀ ਹੈ ਜੀ ਉਹ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ, ਖਾਸ ਤੌਰ ਦੇ ਉੱਤੇ ਹਰਿਆਣੇ ਤੋਂ। ਇੱਕ ਹੋਰ ਜਿਹੜਾ ਵੱਡਾ ਸਰਕਾਰ ਨੂੰ ਰਗੜਾ ਜਿਹੜਾ ਜੀ ਉਹ ਲੱਗਣਾ ਸ਼ੁਰੂ ਹੋਇਆ ਕਿ ਚੰਡੀਗੜ੍ਹ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਪੰਜਾਬ ਦੇ ਨਾਲੋਂ 9 ਰੁਪਏ ਸਸਤੀਆਂ ਨੇ। ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵਹੀਕਲ ਜਿਹੜੇ ਪੰਜਾਬ ਚੋਂ ਵੀ ਜਾਂਦੇ ਆ, ਤੇ ਚੰਡੀਗੜ੍ਹ ਦੇ ਜਿਹੜੇ 41 ਪੈਟਰੋਲ ਪੰਪ ਨੇ, ਉਹ 4000 ਦੇ ਕਰੀਬ ਜਿਹੜੇ ਪੈਟਰੋਲ ਪੰਪ ਪੰਜਾਬ ਦੇ ਆ, ਉਹਨਾਂ ਦੇ ਨਾਲੋਂ ਤਿੱਗਣਾ ਚੁੱਗਣਾ ਜਿਹੜਾ ਜੀ ਚੌਗਣਾ ਪੈਟਰੋਲ ਤੇ ਡੀਜ਼ਲ ਵੇਚ ਰਹੇ। ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੋਈ 3 ਰੁਪਏ ਦਾ ਫਰਕ ਹੈ। ਇਹ ਵੀ ਇੱਕ ਵੱਡਾ ਮਾਲੀਏ ਦਾ ਜਿਹੜਾ ਜੀ ਉਹ ਖੋਰਾ ਲੱਗ ਰਿਹਾ ਸਰਕਾਰ ਨੂੰ 4 ਚਫੇਰੇ ਤੋਂ। ਹੁਣ ਸਰਕਾਰ ਇਹ ਸੋਚਦੀ ਆ ਕਿ ਕਿਉਂ ਨਾ ਮਹਿਕਮਿਆਂ ਦੇ ਰਲੇਵੇਂ ਜਿਹੜੇ ਆ ਜੀ ਉਹ ਕੀਤੇ ਜਾਣ। ਇਹ ਰਾਹ ਉਹਦੇ ਕੋਲੇ ਜਿਹੜਾ ਜੀ ਉਹ ਬਚਦਾ, ਪਰ ਇਹਦੇ ਵਾਸਤੇ ਉਹਨੂੰ ਵੱਡੇ ਲੋਕ ਰੋਹ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਹੈ। ਐਕਚੁਅਲੀ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਕਿ ਜਦੋਂ GST ਦੀਆਂ ਮੀਟਿੰਗਾਂ ਚੱਲਦੀਆਂ ਸੀਗੀਆਂ, ਕਿਉਂਕਿ ਰਾਤੋਂ ਰਾਤ ਤਾਂ ਲੱਗ ਨਹੀਂ ਗਈ ਇਹ ਉਹ ਚੀਜ਼ਾਂ ਜਿਹੜੀਆਂ ਦੀ ਹੌਲੀ ਹੌਲੀ ਸਾਹਮਣੇ ਆਉਣਗੀਆਂ, ਜਿਹਨੂੰ ਲੈ ਕੇ ਇੱਥੇ ਮੋਰਚਾ ਲਾਉਣ ਵਾਲੇ, ਰਾਜਾਂ ਨੂੰ ਵੱਧ ਅਧਿਕਾਰ ਜਿਹੜੇ ਦਿਵਾਉਣ ਵਾਲੇ, ਉਹ ਉਹਨਾਂ ਮੀਟਿੰਗਾਂ 'ਚ ਚੁੱਪ ਕਰਕੇ ਆਪਣੀ ਜਿਹੜੀ ਜੀ ਉਹ ਸੁਣ ਕੇ ਆ ਜਾਂਦੇ ਰਹੇ। ਇਹ ਉਹਨਾਂ ਨੇ ਸੋਚਿਆ ਨਾ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਸੂਬਿਆਂ ਦੇ ਹੱਥ ਵੱਢ ਰਹੀ ਆ, ਔਰ ਸੂਬਿਆਂ ਦੇ ਹੱਥ ਵੱਢ ਕੇ ਸਾਰਾ ਕੁਝ ਉਹਨੇ ਆਪਣੇ ਕੰਟਰੋਲ ਦੇ ਵਿੱਚ ਇੱਕ ਕਿਸਮ ਦੇ ਨਾਲ ਲੈ ਲਿਆ। ਇਹ ਸ਼ੁਰੂਆਤ ਹੈ। ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜੇ ਸੂਬੇ ਨੇ ਉਹ ਮੁਕੰਮਲ ਰੂਪ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਉੱਤੇ ਨਿਰਭਰ ਹੋ ਕੇ ਰਹਿ ਜਾਣਗੇ। ਬਿਲਕੁਲ ਜੀ, ਜਿਹਨਾਂ ਦੀ ਤੁਸੀਂ ਗੱਲ ਕਰਦੇ ਆ, ਉਹ ਆਪਣੇ ਪਰਿਵਾਰ ਦੀਆਂ ਜਿਹੜੀਆਂ ਵਜ਼ੀਰੀਆਂ ਉਹਨਾਂ ਦੀ ਖਾਤਰ ਚੁੱਪ ਰਹੇ, ਲੋਕਾਂ ਨਾਲ ਉਹਨਾਂ ਨੂੰ ਕੀ ਆ। ਤੇ ਅੱਗੇ ਆਪਾਂ KJ ਸਿੰਘ ਦਾ ਇੱਕ ਕਤਲकांड ਹੋਇਆ ਸੀ ਪੱਤਰਕਾਰ ਦਾ, ਤੇ ਉਸ ਦੀ ਜਿਹੜੀ ਪੁਲਿਸ ਦੀ ਰਿਪੋਰਟ ਹੈਗੀ ਆ, ਕਹਾਣੀ ਆ, ਉਸ ਤੇ ਕਈ ਸਵਾਲ। ਪਹਿਲਾਂ ਤਾਂ ਜੀ ਪੁਲਿਸ ਨੇ ਪ੍ਰੈਸ ਕਾਨਫਰੰਸ ਲਾਈ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਸੀਨੀਅਰ ਪੱਤਰਕਾਰ KJ ਸਿੰਘ ਤੇ ਉਹਨਾਂ ਦੀ ਬਜ਼ੁਰਗ ਮਾਤਾ ਗੁਰਚਰਨ ਕੌਰ ਹੋਰਾਂ ਦੀ ਹੱਤਿਆ ਦੇ ਵਾਸਤੇ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲਿਆ। ਇਹਦੀ ਪਛਾਣ ਉਹਨਾਂ ਨੇ ਗੌਰਵ ਕੁਮਾਰ ਵਾਸੀ ਪਿਪਾਲਾ, ਜ਼ਿਲ੍ਹਾ ਬੁਲੰਦਸ਼ਹਿਰ UP ਵਜੋਂ ਕੀਤੀ, ਜਿਹੜਾ ਕਿ ਘਜੇੜੀ ਦੇ ਵਿੱਚ ਅੱਜ ਕਿਰਾਏ ਦੇ ਮਕਾਨ ਦੇ ਉੱਤੇ ਜਿਹੜਾ ਜੀ ਉਹ ਰਹਿੰਦਾ ਸੀਗਾ। ਪੁਲਿਸ ਦੀ ਕਹਾਣੀ ਇਹ ਕਹਿੰਦੀ ਆ ਕਿ ਰੰਜਿਸ਼ ਦੇ ਕਰਕੇ ਉਹਨੇ ਇਹ ਕਾਰਾ ਕੀਤਾ। ਜਿਹੜੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ SSP ਨੇ ਜੀ, ਉਹਨਾਂ ਨੇ ਇਹ ਗੱਲ ਦੱਸੀ ਕਿ ਜਿਹੜਾ ਮੁਲਜ਼ਮ ਸੀਗਾ ਜੀ, ਉਹਦੇ ਕਮਰੇ ਚੋਂ ਵਾਰਦਾਤ ਲਈ ਵਰਤਿਆ ਚਾਕੂ, ਪੱਤਰਕਾਰ ਤੇ ਉਹਦੀ ਮਾਂ ਜਿਹੜੀ ਸੀ ਉਹਦੇ ਮੋਬਾਈਲ ਫੋਨ, 3 ATM ਕਾਰਡ, ਬਟੂਆ, ਇੱਕ ਘੜੀ, DVD ਪਲੇਅਰ, TV ਸੈੱਟ, ਟਾਪ ਬਾਕਸ ਤੇ ਇੱਕ ਟੈਲੀ ਫਲੈਸ਼ ਜਿਹੜੇ ਸੀਗੇ ਜੀ ਉਹ ਬਰਾਮਦ ਕੀਤੇ ਨੇ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ KJ ਸਿੰਘ ਹੋਰਾਂ ਦੀ ਜਿਹੜੀ ਕਾਰ ਸੀਗੀ ਉਹ ਉਹਨਾਂ ਨੇ ਨਾਕਾਬੰਦੀ ਦੇ ਦੌਰਾਨ ਇੱਕ ਖੁੱਲੀ ਪਾਰਕਿੰਗ ਜਿੱਥੇ ਕਿ ਰਹਿੰਦਾ ਸੀ ਉਹਦੇ ਨੇੜੇ ਪਾਰਕ ਹੋਈ ਬਰਾਮਦ ਕਰ ਲਈ। ਉਹਦੇ ਉੱਤੇ ਨਕਲੀ ਲਾਇਸੈਂਸ ਪਲੇਟ ਜਿਹੜੀ ਆ ਜੀ ਉਹ ਲਾਈ ਹੋਈ ਸੀ। ਪੁਲਿਸ ਨੇ ਇਹ ਕਤਲ ਕੇਸ ਜਿਹੜਾ ਬਹੁਤ ਚਰਚਿਤ ਹੋਇਆ ਸੀਗਾ ਉਹਨੂੰ ਸੋਲਵ ਕਰ ਲੈਣ ਦਾ ਦਾਅਵਾ ਜਿਹੜਾ ਜੀ ਉਹ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ। ਹੁਣ ਜਿਹੜੇ ਸਵਾਲੀਆ ਚਿੰਨ੍ਹ ਜਿਸ ਚੀਜ਼ ਦੇ ਉੱਤੇ ਲੱਗ ਰਹੇ ਆ ਜੀ, ਪਹਿਲਾਂ ਪੁਲਿਸ ਨੇ ਇਹ ਗੱਲ ਆਖੀ ਕਿ ਇਹ ਪ੍ਰਾਪਰਟੀ ਦਾ ਮਾਮਲਾ ਹੈ, ਇਹ ਕਿਸੇ KJ ਸਿੰਘ ਹੋਰਾਂ ਦੇ ਨੇੜਲੇ ਰਿਸ਼ਤੇਦਾਰ ਨੇ ਕਤਲ ਕੀਤਾ ਜਾਂ ਕਰਵਾਇਆ। ਇਹਦੇ ਉੱਤੇ, ਇਸ ਥਿਊਰੀ ਦੇ ਉੱਤੇ ਉਹ ਲਗਾਤਾਰ ਕੰਮ ਕਰਦੀ ਰਹੀ। ਮੈਂ ਇੱਥੇ ਦੱਸਣਾ, ਜਿਹੜੇ KJ ਸਿੰਘ ਹੋਰਾਂ ਨੂੰ ਨੇੜਿਓਂ ਜਾਣਨ ਵਾਲੇ ਨੇ ਉਹ ਬਹੁਤ ਜਿਹੜਾ ਦੱਸਦੇ ਨੇ ਕਿ ਉਹ ਹਮੇਸ਼ਾ ਆਪਣਾ ਗੇਟ ਤੱਕ ਬਾਹਰ ਜਿਹੜਾ ਜੀ ਉਹ ਲੌਕ ਰੱਖਦੇ ਸੀ। ਕੋਈ ਆਉਂਦਾ ਤੇ ਤਾਂ ਜਿਹੜਾ ਜੀ ਉਹ ਗੇਟ ਖੁੱਲਦਾ ਸੀ। ਜਿਹੜੇ ਉਹਨਾਂ ਦੇ ਘਰ ਨੂੰ ਜਾਣਦੇ ਨੇ ਉਹ ਵੀ ਜਾਣਦੇ ਨੇ ਕਿ ਇਉਂ ਆਮ ਬੰਦਾ ਉੱਥੇ ਐਂਟਰ ਨਹੀਂ ਹੋ ਸਕਦਾ ਉਹਨਾਂ ਦੇ ਘਰ ਦੇ ਅੰਦਰ, ਜਿਵੇਂ ਇਹ ਜਿਹੜੀ ਆ ਜੀ ਇਹ ਦੱਸਿਆ ਗਿਆ। ਇੱਕ ਦੂਸਰੇ ਫਿਰ ਪੁਲਿਸ ਨੇ CCTV ਫੁਟੇਜ ਜਿਹੜੀ ਸੀ ਉਹਦੀਆਂ ਫੋਟੋਆਂ ਜਾਰੀ ਕਰ ਦਿੱਤੀਆਂ ਕੁਝ ਮੁੰਡਿਆਂ ਦੀਆਂ। ਇਹ ਆਖਿਆ ਕਿ ਸੰਭਾਵੀ ਰੂਪ ਦੇ ਵਿੱਚ ਇਹ ਹਮਲਾਵਰ ਹੋ ਸਕਦੇ ਆ। ਜਦੋਂ ਉਹ ਫੋਟੋਆਂ ਬਾਹਰ ਆਈਆਂ ਤਾਂ ਉਹਨਾਂ ਦੇ ਜਿਹੜੇ ਮਾਪੇ ਸੀਗੇ ਉਹ ਆ ਕੇ ਉਹਨਾਂ ਨੇ ਪੁਲਿਸ ਦੇ ਕੋਲੇ ਆਪਣੇ ਪੁੱਤਾਂ ਨੂੰ ਪੇਸ਼ ਕੀਤਾ ਵੀ ਇਹ ਤਾਂ ਇੱਥੇ
ਟ੍ਰੇਨਿੰਗ ਲੈਂਦੇ ਆ, ਕੋਚਿੰਗ ਲੈਂਦੇ ਆ ਮੁਹਾਲੀ ਦੇ ਵਿੱਚ ਰਹਿ ਕੇ। ਇਹ ਤਾਂ ਸਟੂਡੈਂਟ ਨੇ, 3B ਦੀ ਮਾਰਕੀਟ ਦੇ ਵਿੱਚ ਉਂਝ ਫਿਰ ਰਹੇ ਨੇ। ਇਹਨਾਂ ਦੀਆਂ ਫੋਟੋਆਂ ਪੁਲਿਸ ਨੇ ਉਂਝ ਹੀ ਜਾਰੀ ਕਰਤੀਆਂ ਗਲਤੀ ਦੇ ਨਾਲ। ਪੁਲਿਸ ਨੇ ਇਹ ਕਿਹਾ ਕਿ ਫੋਟੋਆਂ ਗਲਤ ਜਾਰੀ ਹੋ ਗਈਆਂ। ਉਦੋਂ ਬਾਅਦ ਪੁਲਿਸ ਦਾ ਜਿਹੜਾ ਬਿਆਨ ਇਹ ਆਇਆ ਕਿ ਇਹ ਭਾੜੇ ਦੇ ਕਾਤਲਾਂ ਦਾ ਕੰਮ ਹੈ, ਪ੍ਰੋਫੈਸ਼ਨਲ ਕਤਲ ਜਿਹੜਾ ਜੀ ਇਹ ਕੀਤਾ ਗਿਆ। ਕਿਉਂਕਿ ਜਿਸ ਬੇਰਹਿਮੀ ਦੇ ਨਾਲ KJ ਸਿੰਘ ਹੋਰਾਂ ਦਾ ਕਤਲ ਕੀਤਾ ਗਿਆ, 16 ਤੋਂ ਉੱਪਰ ਵਾਰ ਤਿੱਖੇ ਹਥਿਆਰ ਦੇ ਨਾਲ ਉਹਨਾਂ ਦੇ ਕੀਤੇ ਗਏ। ਪੁਲਿਸ ਕਹਿੰਦੀ ਆ ਕਿ ਜਿਹੜਾ ਉਹਨੇ ਗੌਰਵ ਜਿਹੜਾ ਗ੍ਰਿਫਤਾਰ ਕੀਤਾ, ਗੌਰਵ ਕੁਮਾਰ, ਉਹ ਪਾਰਕ ਦੇ ਵਿੱਚ ਉੱਥੇ ਬੈਠਾ ਰਹਿੰਦਾ ਸੀ ਨੇੜੇ ਤੇੜੇ, ਤੇ ਉਹਦਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਇਆ KJ ਸਿੰਘ ਹੋਰਾਂ ਦੇ ਨਾਲ, ਤੇ KJ ਸਿੰਘ ਨੇ ਉਹਦੇ ਥੱਪੜ ਮਾਰ ਦਿੱਤਾ। KJ ਸਿੰਘ ਹੋਰੀ ਜਿਹੜੇ ਸੁਭਾਅ ਪੱਖੋਂ ਇਸ ਤਰ੍ਹਾਂ ਦੇ ਨਹੀਂ ਸਨ ਕਿਸੇ ਦੇ ਜਿਹੜਾ ਉਹ ਥੱਪੜ ਮਾਰਨ ਦੇ। ਇੱਕ ਗੱਲ, ਜੇ ਮੰਨ ਲਓ ਥੱਪੜ ਮਾਰ ਵੀ ਦਿੱਤਾ ਤਾਂ ਗੌਰਵ ਕੁਮਾਰ, ਜੋ ਪੁਲਿਸ ਕਹਿੰਦੀ ਸੀ ਕਿ ਪ੍ਰੋਫੈਸ਼ਨਲ ਕਾਤਲਾਂ ਦਾ ਮਾਮਲਾ, ਉਹ ਪ੍ਰੋਫੈਸ਼ਨਲ ਕਾਤਲ ਨਹੀਂ ਗਾ। ਜੇ ਉਹ ਪ੍ਰੋਫੈਸ਼ਨਲ ਕਾਤਲ ਨਹੀਂ ਗਾ ਤੇ ਇੱਕ ਥੱਪੜ ਦੇ ਵਾਸਤੇ 16 ਤੋਂ ਉੱਪਰ ਤਿੱਖੇ ਹਥਿਆਰ ਦੇ ਨਾਲ ਉਹ ਵਾਰ ਕਿਉਂ ਕਰਦਾ ਰਿਹਾ? ਜਿਹੜੀ ਕਾਰ ਨੂੰ ਪੁਲਿਸ ਨੇੜੇ ਤੇੜੇ ਦੇ ਰਾਜਾਂ ਦੇ ਵਿੱਚ ਲੱਭ ਰਹੀ ਸੀ, ਉਹਨੂੰ ਜਿਹੜੇ KJ ਸਿੰਘ ਹੋਰਾਂ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਖੁੱਲੀ ਪਾਰਕਿੰਗ ਦੇ ਵਿੱਚ ਪਾਰਕ ਕੀਤੀ ਹੋਈ ਜਿਹੜਾ ਜੀ ਉਹ ਕਿਵੇਂ ਮਿਲ ਗਈ? ਇਹ ਸਵਾਲ ਨੇ ਜਿਹੜੇ ਕਿ ਵੱਡੇ ਨੇ ਕਾਫੀ। ਪਰ ਪੁਲਿਸ ਨੇ ਆਪਣੀ ਜਿਹੜੀ ਸੀ ਉਹ ਕਹਾਣੀ ਦੱਸ ਕੇ ਇਹ ਕਿਹਾ ਜੀ ਕਿ ਇਹ ਮਾਮਲਾ ਜਿਹੜਾ ਜੀ ਉਹ ਸੁਲਝ ਗਿਆ। ਉਮੀਦ ਹੈ ਇਹ ਸਵਾਲ ਜਿਹੜੇ ਨੇ ਜੀ ਰਹਿਣਗੇ। ਬਿਲਕੁਲ ਜੀ, ਪੁਲਿਸ ਦੀ ਹਰੇਕ ਕੰਮ ਦੇ ਵਿੱਚ ਕਹਾਣੀ ਹੁੰਦੀ ਹੈ। ਤੇ ਅਗਲੀ ਕਹਾਣੀ ਆਪਾਂ ਕੋਲਿਆਂ ਵਾਲੀ ਦੀ ਕਰਦੇ ਹਾਂ। ਤੇ ਉਸ ਮਾਮਲੇ ਵਿੱਚ ਪ੍ਰਕਾਸ਼ ਸਿੰਘ ਬਾਦਲ ਬੜੇ ਐਕਟਿਵ ਨਜ਼ਰ ਆ ਰਹੇ ਨੇ ਉਹਨਾਂ ਨੂੰ ਬਚਾਉਣ ਲਈ। ਬਿਲਕੁਲ ਜੀ, ਜਦੋਂ ਗੁਰਦਾਸਪੁਰ ਦੀ ਚੋਣ ਹੋਈ ਆ ਜਾਂ ਉਂਝ ਨਿਗਾਹ ਵਾਲਾ ਮਾਮਲਾ ਸਾਹਮਣੇ ਆਇਆ ਜੀ, ਉਦੋਂ ਇਹ ਗੱਲ ਆਖੀ ਗਈ ਕਿ ਉਹ ਹੁਣ ਐਕਟਿਵ ਨਹੀਂ ਹੈਗੇ ਸਿਆਸਤ ਦੇ ਵਿੱਚ, ਤੇ ਉਹ ਆਰਾਮ ਫਰਮਾ ਰਹੇ ਨੇ। ਇਸ ਕਰਕੇ ਉਹਨਾਂ ਨੇ ਸਿਆਸਤ 'ਚ ਪਾਰਟ ਨਹੀਂ ਲੈਣਾ ਬਹੁਤਾ। ਕੋਲਿਆਂ ਵਾਲੀ ਦੇ ਪੁੱਤ ਤੇ ਹਮਲਾ ਹੋਇਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰੀ ਰੋਜ਼ਾਨਾ ਹਸਪੀਟਲ ਦੇ ਵਿੱਚ ਜਿਹੜਾ ਜੀ ਉਹਦਾ ਪਤਾ ਲੈਣ ਜਾ ਰਹੇ ਨੇ। 3-3 ਘੰਟੇ ਤੱਕ ਉੱਥੇ ਬਹਿ ਰਹੇ ਨੇ, ਜਿਹੜੇ ਕਿ ਪੁਲਿਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਪਰਿਵਾਰ ਉਹਨਾਂ ਦੇ ਬਹੁਤ ਨੇੜੇ ਆ ਤੇ ਉਹਨਾਂ ਦਾ ਸਹੀ ਪੁੱਛੋ ਤਾਂ ਭੇਤੀ ਹੈ। ਔਰ ਇਸ ਕਰਕੇ ਜਦੋਂ ਹੁਣ ਪੁਲਿਸ ਦੇ ਉੱਤੇ ਦਬਾਅ ਬਣਿਆ ਜੀ, ਕੱਲ ਆਪਾਂ ਗੱਲ ਸਾਂਝੀ ਕੀਤੀ ਸੀ ਕਿ ਕ੍ਰਾਸ ਪਰਚਾ ਦਰਜ ਹੋ ਗਿਆ। ਕ੍ਰਾਸ ਪਰਚਾ ਦਰਜ ਹੋਣ ਤੋਂ ਬਾਅਦ ਇਹਦੀ ਕਮਾਂਡ ਜਿਹੜੀ ਹੈ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਹੱਥਾਂ ਦੇ ਵਿੱਚ ਲਈ ਹੋਈ ਆ। ਪਿੱਛੇ ਬੈਠ ਕੇ ਉਹ ਜਿਹੜੀ ਲੀਡਰਸ਼ਿਪ ਹੈ ਉਹਨੂੰ ਅੱਗੋਂ ਡਿਕਟੇਟ ਜਿਹੜਾ ਜੀ ਉਹ ਕਰ ਰਹੇ ਨੇ। ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨੂੰ ਵੀ ਕੋਲਿਆਂ ਵਾਲੀ ਦੇ ਬਚਾਅ ਦੇ ਵਾਸਤੇ ਮੋਰਚੇ ਦੇ ਉੱਤੇ ਜਿਹੜਾ ਜੀ ਉਹ ਲੈ ਆਂਦਾ ਹੈ, ਤੇ ਲੀਡਰਸ਼ਿਪ ਜਿਹੜੀ ਹੈ ਜੀ ਮੀਡੀਆ ਦੇ ਵਿੱਚ ਬਿਆਨ ਦਿਵਾਉਣ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਇੱਕ ਇੱਕ ਕਰਕੇ ਸਾਰਿਆਂ ਨੂੰ ਮੂਹਰੇ ਜਿਹੜਾ ਜੀ ਉਹ ਲਿਆ ਰਹੇ ਨੇ। ਅੱਜ ਉਹਨਾਂ ਨੇ ਜਿਹੜੇ 6 ਦੇ ਕਰੀਬ ਹੈਗੇ ਨੇ ਲੀਡਰ, ਉਹਨਾਂ ਨੂੰ ਜਿਹੜਾ ਜੀ ਭੇਜਿਆ ਕਿ ਜਿਹੜੇ ਪੁਲਿਸ ਮੁਖੀ ਨੇ ਉੱਥੋਂ ਦੇ SSP ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਇਨਸਾਫ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਜਾਵੇ। ਹੁਣ ਤੱਕ ਜਿਹੜੇ ਇਸ ਏਰੀਏ ਦੇ ਵਿੱਚ ਮਾਰਵੇ ਦੇ ਖੇਤਰ ਦੇ ਵਿੱਚ ਲੋਕਾਂ ਨੂੰ ਧਮਕਾਉਂਦੇ ਰਹੇ ਜਿਹੜੇ ਦਿਆਲ ਸਿੰਘ ਕੋਲਿਆਂ ਵਾਲੀ ਹੈ, ਉਹਨਾਂ ਨੇ ਇੱਕ ਚਿੱਠੀ ਜਿਹੜੀ ਹੈ ਜੀ ਉਹ ਲਿਖੀ ਹੈ DGP ਨੂੰ, ਜਿਹਦੇ ਵਿੱਚ ਇਹ ਲਿਖਿਆ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਮਲੋਟ ਦੇ ਕਾਂਗਰਸੀ ਆਗੂਆਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤ ਦੇ ਉੱਤੇ ਹਮਲਾ ਕਰਕੇ ਉਹਦੀ ਲੱਤ ਤੋੜੀ ਤੇ ਹੁਣ ਕਾਂਗਰਸੀ ਉਹਨੂੰ ਨਿਸ਼ਾਨਾ ਜਿਹੜਾ ਦੀ ਉਹ ਬਣਾ ਸਕਦੇ ਨੇ। ਉਧਰ ਕਾਂਗਰਸੀ ਵੀ ਇਕਜੁੱਟ ਨੇ, ਉਹ ਵੀ ਪੁਲਿਸ ਦੇ ਅਫਸਰਾਂ ਦੇ ਨਾਲ ਜਿਹੜਾ ਦੀ ਉਹ ਮੁਲਾਕਾਤ ਕਰ ਰਹੇ ਨੇ। ਪੁਲਿਸ ਵਿੱਚ ਵਿਚਾਲੇ ਜਿਹੜੀ ਆ ਉਹ ਫਸੀ ਹੋਈ ਹੈ। ਦੇਖਣਾ ਇਹੀ ਹੈ ਜੀ ਕਿ ਇਹਦੇ ਵਿੱਚ ਇਸ ਮਾਮਲੇ ਦੇ ਵਿੱਚ, ਕਿਉਂਕਿ ਇਹ ਲੱਗੀ ਸਿਰ ਧੜ ਦੀ ਬਾਜੀ ਅਕਾਲੀ ਦਲ ਤੇ ਕਾਂਗਰਸ ਦੇ ਵਿਚਾਲੇ, ਔਰ ਅਕਾਲੀ ਦਲ ਦੇ ਵਾਸਤੇ ਕੋਲਿਆਂ ਵਾਲੀ ਨੂੰ ਬਚਾਉਣਾ ਉਹਨਾਂ ਦੀ ਬਹੁਤ ਵੱਡੀ ਮਜਬੂਰੀ ਹੈ। ਮੈਂ ਕੱਲ ਵੀ ਇੱਕ ਇਸ਼ਾਰਾ ਕੀਤਾ ਸੀਗਾ ਕਿ ਇੱਕ ਜਾਂਚ ਜਿਹੜੀ ਹੋਰ ਵੀ ਤੁਰ ਪਈ ਹੈ, ਜਿਹੜੀ ਕਾਰ ਪਲਟੀ ਸੀਗੀ ਬਠਿੰਡਾ ਥਰਮਲ ਪਲਾਂਟ ਦੇ ਕੋਲੇ, ਜਿਹੜਾ ਉਹਦੇ ਵਿੱਚ ਸਮਾਨ ਸੀਗਾ, ਉਹਦੀਆਂ ਤਾਰਾਂ ਵੀ ਜਿਹੜੀਆਂ ਦੀ ਇਸ ਪਰਿਵਾਰ ਦੇ ਨਾਲ ਜੁੜ ਰਹੀਆਂ ਨੇ। ਕਿਤੇ ਹੋਰ ਜਿਹੜੀ ਕਹਾਣੀ ਅੱਗੇ ਨਾ ਤੁਰ ਪਏ, ਜਿਹਦੇ ਕਰਕੇ ਅਕਾਲੀ ਦਲ ਜਿਹੜਾ ਪੂਰੇ ਦਾ ਪੂਰਾ ਇਹਦੀ ਪਿੱਠ ਤੇ ਆ ਗਏ ਜੀ। ਤੇ ਅੱਗੇ ਆਪਾਂ ਗੱਲ ਕਰਦੇ ਇਹਨਾਂ ਦੀ, ਪਹਿਲਾਂ ਵੀ ਕੀਤੀ ਸੀਗੀ, ਜੋ ਜੇਲ੍ਹ ਦੇ ਵਿੱਚ ਹੀ ਜੰਮੀ ਸੀ, 11 ਸਾਲਾਂ ਬਾਅਦ ਉਹ ਪਹਿਲੀ ਵਾਰ ਆਪਣੇ ਮੁਲਕ ਪਰਤੂਗੀ। ਬਿਲਕੁਲ ਜੀ, ਇਹ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਬੰਦ ਹੈ ਜੀ। 11 ਸਾਲ ਦੀ ਪਾਕਿਸਤਾਨੀ ਕੁੜੀ ਹਿਨਾ, ਉਹਦੀ ਮਾਂ ਫਾਤਿਮਾ ਬੀਬੀ ਤੇ ਉਹਦੀ ਮਾਸੀ ਮੁਮਤਾਜ਼, ਇਹਦੇ ਜਿਹੜੀ ਵਤਨ ਵਾਪਸੀ ਦੇ ਵਾਸਤੇ ਇੱਕ ਦਹਾਕਾ ਲੰਮੀ ਉਡੀਕ ਜਿਹੜੀ ਹੈ ਜੀ ਉਹ ਹੁਣ ਖਤਮ ਹੋਣ ਦੇ ਕੰਢੇ ਆ। 2 ਤਰੀਕ ਨੂੰ 2 ਨਵੰਬਰ ਨੂੰ ਇਹ ਆਪਣੇ ਮੁਲਕ ਜਿਹੜਾ ਜੀ ਉਹ ਵਾਪਸ ਪਰਤਣਗੀਆਂ, ਜਿੱਥੇ ਇਹ ਆਪਣੇ ਪਰਿਵਾਰ ਨੂੰ ਮਿਲ ਸਕਣਗੀਆਂ। ਇਹਨਾਂ ਦੀ ਵਤਨ ਵਾਪਸੀ ਦੇ ਵਾਸਤੇ ਜਿਹੜਾ ਕਾਗਜ਼ ਪੱਤਰ ਸੀਗਾ ਜੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੂਰਾ ਕਰ ਲਿਆ ਗਿਆ।
ਇਹਨਾਂ ਨੂੰ ਤਿੰਨਾਂ ਨੂੰ ਜਿਹੜਾ ਅਟਾਰੀ ਵਾਘਾ ਰਸਤਾ ਜਿਹੜਾ ਜੀ ਸੜਕ ਦਾ ਰਸਤਾ ਉੱਥੋਂ ਜਾਣ ਦੀ ਆਗਿਆ ਦੇ ਦਿੱਤੀ ਗਈ ਹੈ ਜੀ। ਜੇਲ੍ਹ ਵਿਭਾਗ ਦੇ ਜਿਹੜਾ ADGP ਦੇ ਵੱਲੋਂ ਵੀ ਜਿਹੜੀ ਇਹਦੀ ਪੁਸ਼ਟੀ ਕੀਤੀ ਗਈ ਆ। ਇਹ ਦੱਸਿਆ ਗਿਆ ਜੀ ਕਿ ਜਿਹੜੀ ਹਿਨਾ ਸੀਗੀ ਉਹਦੇ ਆਧਾਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਚਿੱਠੀ ਲਿਖਣੀ ਪਈ ਤੇ ਵਤਨ ਵਾਪਸੀ ਦੇ ਵਾਸਤੇ ਜਿਹੜੀ ਜੀ ਉਹ ਪਹੁੰਚ ਕਰਨੀ ਪਈ। ਇਹ ਮਾਮਲਾ ਸਰਕਾਰੀ ਵਿਭਾਗ ਦੀਆਂ ਫਾਈਲਾਂ ਦੇ ਵਿੱਚ ਪਹਿਲਾਂ ਜਿਹੜਾ ਜੀ ਉਹ ਲਟਕ ਰਿਹਾ ਸੀਗਾ, ਪਰ ਇਹਦੇ ਸੰਬੰਧੀ ਨਵਜੋਤ ਕੌਰ ਚੱਬਾ ਨੇ ਉਹਨਾਂ ਨੇ ਕਾਫੀ ਕੋਸ਼ਿਸ਼ਾਂ ਜਿਹੜੀਆਂ ਦੀ ਉਹ ਕੀਤੀਆਂ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਇਹ ਰੰਗ ਜਿਹੜੀਆਂ ਉਹ ਲਿਆਈਆਂ ਨੇ। ਅਸਲ ਦੇ ਵਿੱਚ ਜਿਹੜਾ ਵੱਡਾ ਅੜਿੱਕਾ ਸੀਗਾ ਉਹ ਇਹ ਸੀਗਾ ਕਿ ਜਿਹੜੀ ਇਹਦੀ ਹਿਨਾ ਦੀ ਮਾਂ ਹੈ ਤੇ ਮਾਸੀ ਇਹ ਡਰੱਗ ਇਸ ਪਾਸੇ ਸਰਹੱਦ ਤੋਂ ਲੈ ਕੇ ਆਈਆਂ ਸਨ ਔਰ ਫੜੀਆਂ ਗਈਆਂ ਡਰੱਗ ਦੇ ਨਾਲ। 10 ਸਾਲ ਦੀ ਸਜ਼ਾ ਜਿਹੜੀ ਸੀ ਇਹਨਾਂ ਨੂੰ ਹੋ ਗਈ। ਜਦੋਂ ਇਹਦੀ ਮਾਂ ਫੜੀ ਗਈ ਹੈ ਤਾਂ ਉਸ ਟਾਈਮ ਹਿਨਾ ਜਿਹੜੀ ਆ ਆਪਣੀ ਮਾਂ ਦੇ ਪੇਟ ਦੇ ਵਿੱਚ ਸੀ ਕੁਝ ਮਹੀਨਿਆਂ ਦੀ। ਉਹਦਾ ਜਨਮ ਇੱਥੇ ਜੇਲ੍ਹ ਦੇ ਵਿੱਚ ਆ ਕੇ ਹੋਇਆ। ਹੁਣ ਸਵਾਲ ਜਿਹੜਾ ਜੀ ਵੱਡਾ ਖੜਾ ਇਹ ਹੋ ਗਿਆ ਕਿ ਉਹਦੀ ਮਾਂ ਪਾਕਿਸਤਾਨ ਦੀ ਨਾਗਰਿਕ ਹੈ ਤੇ ਜਿਹੜੀ ਇਹ ਬੱਚੀ ਸੀ ਇਹ ਜੰਮੀ ਜੇਲ੍ਹ ਦੇ ਵਿੱਚ ਆ ਕੇ ਭਾਰਤ ਵਾਲੀ ਸਾਈਡ ਦੇ ਉੱਤੇ ਤੇ ਜਿਹੜਾ ਪਾਕਿਸਤਾਨ ਸੀਗਾ ਜੀ ਉਸ ਸਾਈਡ ਤੋਂ ਪਹਿਲਾਂ ਜਿਹੜਾ ਜੀ ਇਹ ਕਿਹਾ ਜਾ ਰਿਹਾ ਸੀ ਕਿ ਇਹਨੂੰ ਉਹ ਕਿਵੇਂ ਜਿਹੜਾ ਜੀ ਉਹ ਲੈ ਸਕਦਾ। ਪਰ ਦੂਸਰਾ ਜਿਹੜਾ ਵੱਡੀ ਗੱਲ ਸੀ ਜਿਹੜਾ ਇਹਨੂੰ ਸਜ਼ਾ ਦੇ ਨਾਲ ਨਾਲ ਜਿਹੜਾ ਜੁਰਮਾਨਾ ਸੀਗਾ ਉਹ ਭਰਨਾ ਸੀਗਾ। ਉਹ ਜੁਰਮਾਨਾ ਵੀ ਇਹ ਜਿਹੜੇ ਕੁਝ ਕਮਿਊਨਿਟੀ ਦੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੇ ਭਰਿਆ ਤੇ ਪਾਕਿਸਤਾਨ ਨੇ ਵੀ ਹੁਣ ਜਿਹੜਾ ਜੀ ਉਹ ਐਕਸੈਪਟ ਕਰ ਲਿਆ ਇਸ ਹਿਨਾ ਨੂੰ ਤੇ 2 ਤਰੀਕ ਨੂੰ ਇਹ ਆਪਣੀ ਮਾਂ ਤੇ ਮਾਸੀ ਦੇ ਨਾਲ ਵਤਨ ਚਲੇ ਜਾਊਗੀ ਜੀ। ਤੇ ਅੱਗੇ ਆਪਾਂ ਜੇ ਜੋਗੀ ਦੀ ਗੱਲ ਕਰੀਏ ਆਦਿਤਿਆ ਜੋਗੀ ਦੀ ਤੇ ਉਸ ਵੱਲੋਂ ਡੈਮੇਜ ਕੰਟਰੋਲ ਕਰਨ ਦੇ ਯਤਨ ਐਕਚੁਅਲੀ ਪਿਛਲੇ ਦਿਨਾਂ ਤੋਂ ਤਾਜ ਮਹਿਲ ਨੂੰ ਲੈ ਕੇ ਭਾਜਪਾ ਦੇ ਕੁਝ ਆਗੂਆਂ ਦੇ ਮੂੰਹ ਜਿਹੜੇ ਜੀ ਉਹ ਕੰਨਾਂ ਤੱਕ ਖੁੱਲੇ ਰਹੇ ਆ। ਕੋਈ ਕੁਝ ਕਹਿੰਦਾ ਰਿਹਾ, ਕੋਈ ਕਹਿੰਦਾ ਜੀ ਇਹ ਸਾਡੇ ਕਲਚਰ ਦਾ ਪਾਰਟ ਨੀਗਾ, ਕੋਈ ਕਹਿੰਦਾ ਇਹ ਇਤਿਹਾਸ ਦਾ ਪਾਰਟ ਨੀਗਾ। ਇੱਕ ਇੱਥੋਂ ਹਰਿਆਣੇ ਤੋਂ ਵੀ ਬੋਲੇ ਸੀਗਾ ਜੀ ਵਿਜ, ਉਹਨਾਂ ਨੇ ਜਿਹੜੀ ਹੈ ਜੀ ਇਹ ਗੱਲ ਕਹੀ ਸੀ ਕਿ ਇਹ ਇੱਕ ਮਹਿਜ਼ ਮੜੀਆਂ ਨੇ, ਇਦੋਂ ਵੱਧ ਹੋਰ ਕੁਛ ਨਹੀਂ। ਸ਼ਾਇਦ ਇਹ ਅਣਜਾਣ ਲੋਕ ਜਿਹੜੇ 7 ਅਜੂਬੇ ਨੇ ਦੁਨੀਆ ਦੇ ਉਹਨਾਂ ਦੇ ਵਿੱਚ ਸ਼ਾਮਲ ਇੱਕ ਤਾਜ ਮਹਿਲ ਦੀ ਅਹਿਮੀਅਤ ਨੂੰ ਸਿਰਫ ਧਾਰਮਿਕ ਪੱਖ ਤੋਂ ਜਾਂ ਧਰਮ ਦੀ ਮੋਟੀ ਪੱਟੀ ਜਿਹੜੀ ਇਹਨਾਂ ਦੇ ਬੰਨੀ ਹੋਈ ਉਸ ਪੱਖ ਤੋਂ ਦੇਖਦੇ ਸੀਗੇ ਜੀ। ਇਹਦਾ ਵੱਡਾ ਚਰਚਾ ਹੋਇਆ, ਕੰਟਰੋਵਰਸੀ ਜਿਹੜੀ ਸੀਗੀ ਉਹ ਮੁਲਕ ਦੇ ਵਿੱਚ ਛਿੜੀ। ਇਹਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਸਰਕਾਰ ਜਿਹੜੀ ਸੀ ਜੀ ਉਹ ਨਿਸ਼ਾਨੇ ਦੇ ਉੱਤੇ ਰਹੀ, ਵਿਰੋਧੀਆਂ ਦੇ ਵੀ ਤੇ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇਹਦਾ ਬੜਾ ਚਰਚਾ ਹੁੰਦਾ ਰਿਹਾ। ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਯੋਗੀ ਆਦਿੱਤਿਆਨਾਥ ਹੈ ਉਹ ਇਹ ਸਾਰਾ ਡੈਮੇਜ ਕੰਟਰੋਲ ਕਰਨ ਦੇ ਵਾਸਤੇ ਆਪਣੀ ਪਹਿਲੀ ਫੇਰੀ ਜਿਹੜੀ ਸੀ ਆਗਰਾ ਦੇ ਵਿੱਚ ਗਏ। ਨਾ ਸਿਰਫ ਉੱਥੇ ਗਏ ਸਗੋਂ ਉਹਨੇ ਜਾ ਕੇ ਤਾਜ ਮਹਿਲ ਦੇ ਬਾਹਰ ਸੜਕ ਦੇ ਉੱਤੇ ਝਾੜੂ ਫੜ ਕੇ ਸਫਾਈ ਕੀਤੀ ਤੇ ਮੁਗਲ ਕਾਲ ਦੀ ਇਸ ਯਾਦਗਾਰ ਦੇ ਅੰਦਰ ਜਾ ਕੇ ਜਿਹੜਾ ਜੀ ਉਹ ਗੇੜਾ ਵੀ ਮਾਰਿਆ। ਯੋਗੀ ਆਦਿੱਤਿਆਨਾਥ ਨੇ ਬਿਆਨ ਵੀ ਜਾਰੀ ਕੀਤਾ ਜੀ ਕਿ ਇਹ ਭਾਰਤੀ ਸੱਭਿਆਚਾਰ ਦਾ ਅਨਿੱਖੜ ਅੰਗ ਤੇ ਇੱਕ ਹੀਰਾ। ਸੂਬੇ ਦੇ ਵਿੱਚ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਦੀ ਕਾਫੀ ਪ੍ਰਚਾਰੀ ਇਹ ਫੇਰੀ ਇਸ ਟਾਈਮ ਦੇ ਉੱਤੇ ਹੋਈ ਆ ਜਦੋਂ ਇਹਦੇ ਬਾਰੇ ਦੇ ਵਿੱਚ ਭੜਕਾਊ ਬਿਆਨ ਜਿਹੜੇ ਜੀ ਉਹ ਆ ਰਹੇ ਸੀਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਇਹਦੇ ਲਈ ਜਵਾਬ ਦੇਣਾ ਔਖਾ ਹੋਇਆ ਪਿਆ ਸੀਗਾ। ਹੁਣ ਜਦੋਂ ਯੋਗੀ ਆਦਿੱਤਿਆਨਾਥ ਦਾ ਬਿਆਨ ਜਿਹੜਾ ਜੀ ਆਇਆ ਕਿ ਇਹ ਭਾਰਤੀ ਸੱਭਿਆਚਾਰ ਦਾ ਅਨਿੱਖੜ ਅੰਗ ਹੈ, ਇੱਕ ਹੀਰਾ, ਤੇ ਇਹਦੇ ਉੱਤੇ ਬੇਤੁਕੇ ਬਿਆਨ ਦੇਣ ਵਾਲੇ ਜਿਹੜੇ ਯੋਗੀ ਆਦਿੱਤਿਆਨਾਥ ਦੀ ਕੈਬਨਿਟ ਦਾ ਇੱਕ ਮੰਤਰੀ ਸ਼ਾਮਲ ਹੈ ਤੇ ਹਰਿਆਣੇ ਦਾ ਇੱਕ ਜਿਹੜਾ ਜੀ ਮੰਤਰੀ ਸ਼ਾਮਲ ਹੈ, ਇਹ ਹੁਣ ਕੀ ਜਵਾਬ ਦੇਣਗੇ ਇਹ ਨਹੀਂ ਜਿਹੜਾ ਜੀ ਕੋਈ ਦੱਸ ਸਕਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਜਿਹੜੇ ਆਗੂ ਨੇ ਉਹਨਾਂ ਨੇ ਸਿਰਫ ਔਰ ਸਿਰਫ ਨਿਸ਼ਾਨਾ ਜਿਹੜਾ ਜੀ ਇੱਕ ਫਿਰਕੇ ਨੂੰ ਤੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਯਾਦਗਾਰਾਂ ਜਾਂ ਬਿਲਡਿੰਗਸ ਨੇ ਉਹਨਾਂ ਨੂੰ ਬਣਾ ਕੇ ਵੋਟਾਂ ਬਟੋਰਨ ਦੇ ਵਾਸਤੇ ਜਿਹੜਾ ਜੀ ਇਹਨੂੰ ਉਹ ਯੂਜ਼ ਕਰ ਰਹੇ ਨੇ। ਜਦੋਂ ਇਹ ਉੱਤਰ ਪ੍ਰਦੇਸ਼ ਦੀ ਸਰਕਾਰ ਬਣੀ ਆ ਤਾਂ ਜਿਹੜੀਆਂ ਥਾਵਾਂ ਜਿੱਥੇ ਕਿ ਵਿਜ਼ਿਟਰ ਲੋਕ ਆਉਂਦੇ ਆ ਉਸ ਸੂਚੀ ਦੇ ਵਿੱਚੋਂ ਤਾਜ ਮਹਿਲ ਨੂੰ ਕੱਢ ਦਿੱਤਾ ਗਿਆ ਸੀਗਾ। ਵਿਵਾਦ ਉੱਥੋਂ ਜਿਹੜਾ ਜੀ ਹੋਣਾ ਸ਼ੁਰੂ ਹੋਇਆ। ਇਹਦੇ ਬਾਰੇ ਨਹੀਂ ਕੁਝ ਵੀ ਦੱਸਿਆ ਗਿਆ ਕਿ ਉਸ ਸੂਚੀ ਦੇ ਵਿੱਚ ਮੁੜ ਕੇ ਪਾਇਆ ਜਾਊਗਾ ਜਾਂ ਫਿਰ ਇਸ ਵਿਵਾਦ ਨੂੰ ਠੱਲਣ ਦੇ ਵਾਸਤੇ ਹੀ ਇਹ ਝਾੜੂ ਫੜਨਾ ਪਿਆ ਉਹਨਾਂ ਨੂੰ। ਜੀ ਦੇਖ ਲਓ ਕਹਿ ਕੁਛ ਲੈਂਦੇ ਆ, ਕਈ ਨਾਲ ਦੇ ਟੱਪਦੇ ਰਹਿੰਦੇ ਆ ਤਾਂ ਉਹ ਫਿਰ ਯੂ ਟਰਨ ਮਾਰ ਜਾਂਦੇ ਆ। ਇਹ ਅੱਗੇ ਆਪਾਂ ਗੱਲ ਕਰਦੇ ਕਿ ਬਿਜਲੀ ਦੀਆਂ ਜਿਹੜੀਆਂ ਵਧੀਆਂ ਹੋਈਆਂ ਪ੍ਰਾਈਸਾਂ ਆ, ਦਰਾਂ ਆ, ਉਹਨਾਂ ਨੂੰ ਲੈ ਕੇ ਵਿਰੋਧੀ ਧਿਰ ਆ ਉਹ ਸ਼ਾਹੀ ਸ਼ਹਿਰ ਨੂੰ ਘੇਰੂਗੀ। ਥੋੜੀ ਸਰਗਰਮ ਹੋਈ ਹੈ ਥੋੜੀ ਜਿਹੜੀ ਦੀ ਵਿਰੋਧੀ ਧਿਰ। ਉਂਝ ਤਾਂ ਉਹਦੀ ਸਰਗਰਮੀ ਅੱਜ ਕੱਲ੍ਹ ਘੱਟ ਹੀ ਜਿਹੜੀ ਹੈ ਜੀ ਉਹ ਦਿਖਦੀ ਆ, ਪਰ ਆਮ ਆਦਮੀ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੂੰ ਜਿਹੜਾ ਦੀ ਸਿਆਸੀ ਤੌਰ ਦੇ ਉੱਤੇ
ਘੇਰਨ ਦੇ ਵਾਸਤੇ ਇਕਜੁੱਟਤਾ ਦਿਖਾ ਰਹੀ ਹੈ। ਅੱਜ ਜਿਹੜਾ ਜੀ ਬਿਜਲੀ ਦਰਾਂ ਦੇ ਵਿੱਚ ਵਾਧੇ ਦੇ ਵਿਰੁੱਧ ਪਟਿਆਲਾ 'ਚ ਧਰਨਾ ਜਿਹੜਾ ਉਹ ਦਿੱਤਾ ਜਾ ਰਿਹਾ। ਇਹਦੇ ਨਾਲ ਨਾਲ ਅਕਾਲੀ ਦਲ ਤੇ ਕਾਂਗਰਸ ਦੇ ਆਪਸ ਦੇ ਵਿੱਚ ਮਿਲੇ ਹੋਣ ਨੂੰ ਜਿਹੜਾ ਜੀ ਉਹ ਜਗ ਜ਼ਾਹਰ ਕਰਨ ਦੇ ਵਾਸਤੇ ਰਣਨੀਤੀ ਜਿਹੜੀ ਆ ਉਹ ਉਲੀਕੀ ਜਾ ਰਹੀ ਹੈ। ਸਮੁੱਚੀ ਜਿਹੜੀ ਲੀਡਰਸ਼ਿਪ ਹੈ ਜੀ ਇੱਥੇ ਪਟਿਆਲੇ ਦੇ ਵਿੱਚ ਅੱਜ ਹੋਊਗੀ। ਲੀਡਰਸ਼ਿਪ ਜਿਹੜੀ ਹੈ ਜੀ ਉਹ ਇਹ ਕਹਿ ਰਹੀ ਆ ਕਿ ਸਰਕਾਰੀ ਬਿਜਲੀ ਪਲਾਂਟ ਬੰਦ ਕਰਕੇ ਲੋਕਾਂ ਤੋਂ ਨੌਕਰੀਆਂ ਖੋਲੀਆਂ ਗਈਆਂ ਤੇ ਦੂਜੇ ਪਾਸੇ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਤੋਂ ਮਹਿੰਗੀਆਂ ਦਰਾਂ ਦੇ ਉੱਤੇ ਪਿਛਲੀ ਬਾਦਲ ਦੀ ਸਰਕਾਰ ਦੇ ਵਾਂਗੂ ਬਿਜਲੀ ਖਰੀਦ ਕੇ ਪੰਜਾਬ ਦੇ ਖਜ਼ਾਨੇ ਨੂੰ ਲੁਟਾਇਆ ਜਾ ਰਿਹਾ। ਜਿਹੜੀ ਵਿਰੋਧੀ ਧਿਰ ਹੈ ਜੀ ਉਹ ਇਹ ਦੋਸ਼ ਲਾਉਂਦੀ ਹੈ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਪ੍ਰਬੰਧਕਾਂ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੇ ਗਏ ਸਮਝੌਤੇ ਜਿਹੜੇ ਸੀ ਉਹ ਸਹੀ ਨਾ ਹੋਣ ਦੇ ਦੋਸ਼ ਲਾਏ ਜਾਂਦੇ ਸੀਗੇ ਤੇ ਹੁਣ ਜਿਹੜੀ ਨਵੀਂ ਬਣੀ ਸਰਕਾਰ ਹੈ ਜੀ ਉਹਨੇ ਉਹ ਦੋਸ਼ ਜਿਹੜੇ ਉਹ ਭੁੱਲ ਗਈ ਹੈ ਤੇ ਉੱਥੋਂ ਹੀ ਬਿਜਲੀ ਜਿਹੜੀ ਹੈ ਜੀ ਇਹ ਖਰੀਦੀ ਜਾ ਰਹੀ ਹੈ। ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜੀ ਉਸ ਤੋਂ ਬਾਅਦ ਜਿਹੜੀ ਗੁਰਦਾਸਪੁਰ ਦੀ ਚੋਣ ਹੋਈ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਜਿਹੜੀ ਸੀ ਉਹ ਜ਼ਬਤ ਹੋ ਗਈ। ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਦੀ ਉਹ ਚੱਲਦੀਆਂ ਰਹੀਆਂ। ਆਮ ਆਦਮੀ ਪਾਰਟੀ ਨੇ ਜਿਹੜੀ ਚੀਰ ਫਾੜ ਕੀਤੀ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੇ ਵਿਚਾਲੇ ਤਾਲਮੇਲ ਹੈ ਨੀਗਾ ਜੀ। ਜਿੱਧਰ ਨੂੰ ਜਿਹਦਾ ਦਿਲ ਕਰਦਾ ਉਹ ਖਿੱਚੀ ਫਿਰਦਾ। ਅੱਜ ਦਾ ਜਿਹੜਾ ਇਹ ਧਰਨਾ ਹੋਊਗਾ ਪਟਿਆਲੇ ਦੇ ਵਿੱਚ ਦਿੱਤਾ ਜਾ ਰਿਹਾ ਹੈ ਉਹ ਇਸ ਪੱਖੋਂ ਵੀ ਵੇਖਣ ਵਾਲਾ ਹੋਊਗਾ ਕਿ ਇਹ ਲੀਡਰਸ਼ਿਪ ਜਿਹੜੀ ਇੱਕ ਦੂਜੇ ਦੇ ਖੁਰ ਵੱਢਣ ਦੇ ਵਿੱਚ ਜ਼ਿਆਦਾ ਇੰਟਰਸਟ ਜਿਹੜੀ ਹੈ ਜੀ ਉਹ ਲੱਗਦੀ ਆ। ਕਿੰਨੇ ਕੁ ਲਾਮਬੰਦ ਕਰਕੇ ਲੋਕਾਂ ਨੂੰ ਇਸ ਮੁਜ਼ਾਹਰੇ ਨੂੰ ਸਫਲ ਕਰਨ ਦੇ ਵਿੱਚ ਸਫਲ ਹੁੰਦੀ ਹੈ ਜੀ। ਬਿਲਕੁਲ ਜੀ, ਕੀਤਾ ਕਰਾਇਆ ਹਜੇ ਤੱਕ ਇਹਨਾਂ ਨੇ ਕੁਛ ਨਹੀਂ। ਤੇ ਅੱਗੇ ਆਪਾਂ ਪੰਜਾਬੀ ਦੀ ਗੱਲ ਕਈ ਦੇਰ ਤੋਂ ਕਰਦੇ ਹਾਂ ਕਿ ਪੰਜਾਬੀ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ, ਪਰ ਜਿਹੜੇ ਪੰਜਾਬੀ ਭਵਨ ਹੀ ਆ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਵੀ ਇੰਗਲਿਸ਼ ਦੇ ਵਿੱਚ ਲਿਖਿਆ ਜਾ ਰਿਹਾ ਹੈ। ਇਸੇ ਕਰਕੇ ਕਹਿੰਦੇ ਨੇ ਕਿ ਪੰਜਾਬੀ ਆਪਣੇ ਵਿਹੜੇ ਦੇ ਵਿੱਚ ਹੀ ਪਰਾਈ ਹੋਈ ਪਈ ਹੈ। ਬਿਲਕੁਲ ਜੀ। ਇੱਕ ਤਾਂ ਜਿਹੜੇ ਜਿਨ੍ਹਾਂ ਨੇ ਕਾਲਖ ਪੋਤੀ ਸੀਗੀ ਇੱਧਰ ਬਠਿੰਡੇ ਵਾਲੀ ਸਾਈਡ ਦੇ ਉੱਤੇ ਉਹਨਾਂ ਦੇ ਜਿਹੜਾ ਮਾਮਲਾ ਦਰਜ ਹੋ ਗਿਆ ਸੀਗਾ ਜੀ ਉਹਨਾਂ ਦੇ ਘਰਾਂ ਦੇ ਉੱਤੇ ਛਾਪੇ ਜਿਹੜੇ ਆ ਜੀ ਪੁਲਿਸ ਨੇ ਮਾਰੇ ਨੇ ਗ੍ਰਿਫਤਾਰ ਕਰਨ ਦੇ ਵਾਸਤੇ। ਲੱਖਾ ਸਿਧਾਣਾ ਤੇ ਬਾਕੀ ਜਿਹੜੇ ਸਾਥੀ ਸੀ ਉਹਨਾਂ ਦੇ ਘਰਾਂ ਦੇ ਉੱਤੇ ਗ੍ਰਿਫਤਾਰ ਹੋਣ ਦੀ ਖਬਰ ਤਾਂ ਜਿਹੜੀ ਜੀ ਉਹ ਨਹੀਂ ਆਈ। ਛਾਪੇਮਾਰੀ ਜਿਹੜੀ ਆ ਉਹ ਜਾਰੀ ਆ। ਉਧਰ ਇਹ ਮਾਮਲਾ ਜਿਹੜਾ ਜੀ ਅੱਗੇ ਹੋਰ ਭਖ ਰਿਹਾ ਜੀ। ਅੰਮ੍ਰਿਤਸਰ, ਪਠਾਨਕੋਟ, ਅੰਮ੍ਰਿਤਸਰ, ਦਿੱਲੀ ਸ਼ਾਹਰਾਹ ਦੇ ਉੱਤੇ ਕਈ ਥਾਵਾਂ ਦੇ ਉੱਤੇ ਮੀਲ ਪੱਥਰ ਜਿਨ੍ਹਾਂ ਦੇ ਉੱਤੇ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਕੁਝ ਅਣਪਛਾਤੇ ਲੋਕਾਂ ਨੇ ਕਾਲੀ ਸਿਆਹੀ ਜਿਹੜੀ ਆ ਜੀ ਉਹ ਫੇਰੀ ਆ। ਵਰਿਆਮ ਨੰਗਲ, ਨੌਸ਼ਹਿਰਾ, ਮੱਝਾ ਸਿੰਘ, ਉਦੋਵਾਲ, ਕੱਥੂ ਨੰਗਲ, ਫਤਿਹਗੜ੍ਹ, ਸ਼ੁਕਰਚੱਕ, ਸੈਦ ਮੁਬਾਰਕ, ਹਰਦੋ ਝੰਡੇ, ਸੋਲ, ਗੋਪਾਲਪੁਰਾ, ਲਹਿਲ, ਜੇਠੂਵਾਲ, ਮੂਦਲ ਇਹ ਪਿੰਡ ਸ਼ਾਮਲ ਨੇ ਜਿੱਥੇ ਇਹ ਕਾਲਖ ਜਿਹੜੀ ਆ ਉਹ ਪੋਤੀ ਗਈ ਆ ਅਣਪਛਾਤੇ ਵਿਅਕਤੀਆਂ ਦੇ ਵੱਲੋਂ। ਮਾਲਵੇ ਚੋਂ ਸ਼ੁਰੂ ਹੋਈ ਇਹ ਮੁਹਿੰਮ ਜਿਹੜੀ ਆ ਜੀ ਮਾਝੇ ਦੇ ਵਿੱਚ ਵੀ ਚਲੇਗੀ ਆ। ਦੂਜੇ ਪਾਸੇ ਤੇ ਪਟਿਆਲੇ ਦੇ ਵਿੱਚ ਭਾਸ਼ਾ ਵਿਭਾਗ ਹੈ ਜੀ, ਵੱਡੀ ਬਿਲਡਿੰਗ ਹੈ। ਉਂਝ ਤਾਂ ਭਾਸ਼ਾ ਵਿਭਾਗ ਮੰਦੇ ਹਾਲੀ ਹੈ, ਦੀਵਾਨੀ ਮਿਲਦੀ ਨਹੀਂ ਜੀ। ਹੌਲੀ ਹੌਲੀ ਕਰਕੇ ਸਾਰੀਆਂ ਅਸਾਮੀਆਂ ਜਿਹੜੀਆਂ ਜੀ ਉਹ ਖਤਮ ਹੋਣ ਕੰਢੇ ਨੇ। ਲੇਖਕਾਂ ਦੇ ਵਾਸਤੇ ਇਹ ਬਿਲਡਿੰਗ ਜਿਹੜੀ ਬਣਾਈ ਗਈ ਸੀਗੀ ਪਰ ਜਿਹੜੇ ਇਹ ਲੇਖਕਾਂ ਦਾ ਸਾਹਿਤ ਸਦਨ ਸੀਗਾ ਉਹ ਖੋਲਿਆ ਭਾਸ਼ਾ ਵਿਭਾਗ ਤੋਂ ਪਿਛਲੇ ਦਿਨੀ ਔਰ ਇਹਦੇ ਜਿਹੜਾ ਜੀ ਉਹ ਦੇ ਦਿੱਤਾ ਗਿਆ NCC ਨੂੰ। ਔਰ ਹੁਣ ਜਿਹੜਾ ਸਾਹਿਤ ਸਦਨ ਆ ਜੀ ਇੱਕ ਤਾਂ ਖੁੱਸ ਗਿਆ ਉਹ, ਦੂਜਾ ਇੱਥੋਂ ਬੋਲੀ ਵੀ ਜਿਹੜੀ ਜੀ ਉਹ ਖੁੱਸ ਗਈ। ਨਾਰਥ ਜ਼ੋਨ ਕਲਚਰ ਸੈਂਟਰ ਦੇ ਸਾਈਨ ਬੋਰਡ ਦੇ ਉੱਤੇ ਪਹਿਲਾਂ ਪੰਜਾਬੀ ਜਿਹੜੀ ਸੀ ਜੀ ਉਹਨੂੰ ਪਿੱਛੇ ਢੱਕ ਦਿੱਤਾ ਗਿਆ, ਇੰਗਲਿਸ਼ 'ਚ ਹੋ ਗਿਆ। ਹੁਣ ਸੈਂਟਰ ਦੇ ਇੱਕ ਸਾਈਨ ਬੋਰਡ ਦੇ ਉੱਤੇ ਪੰਜਾਬੀ ਤੀਜੇ ਥਾਂ ਤੇ ਹੈ, ਦੂਜੇ ਸਾਈਨ ਬੋਰਡ ਦੇ ਉੱਤੇ ਪੰਜਾਬੀ ਵਿੱਚ ਨਾਮ ਲਿਖਿਆ ਹੀ ਨਹੀਂ। ਤੇ ਭਾਸ਼ਾ ਵਿਭਾਗ ਦੀ ਮੁੱਖ ਦਫ਼ਤਰ ਦੀ ਚਾਰ ਦੀਵਾਰੀ ਦੇ ਵਿੱਚ ਬਣੇ ਸਾਹਿਤ ਸਦਨ ਨੂੰ ਜਿਹੜਾ ਪੰਜਾਬ ਸਰਕਾਰ ਨੇ ਦਿੱਤਾ ਸੀ NCC ਨੂੰ, ਇਹਨੇ 3 ਪੰਜਾਬ ਏਅਰ ਸਕੁਐਡਰਨ NCC ਨੂੰ ਦਿੱਤਾ। ਉਹਨਾਂ ਨੇ ਲਾ ਕੇ ਪੰਜਾਬੀ ਵਾਲਾ ਬੋਰਡ ਉਹਦੀ ਜਗ੍ਹਾ ਦੇ ਉੱਤੇ ਹੁਣ ਇੰਗਲਿਸ਼ ਵਾਲਾ ਬੋਰਡ ਜਿਹੜਾ ਜੀ ਉਹ ਗੱਡ ਦਿੱਤਾ। ਤੇ ਜਿਹੜਾ ਇਹ ਭਾਸ਼ਾ ਵਿਭਾਗ ਸੀਗਾ ਜੀ ਜਿਹੜਾ ਕਿ ਬਣਿਆ ਸੀਗਾ ਜੀ ਸੂਬੇ ਦੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਵਾਸਤੇ, ਉੱਥੋਂ ਭਾਸ਼ਾ ਨੂੰ ਜਿਹੜਾ ਜੀ ਉਹ ਨਿਕਾਲਾ ਦੇ ਦਿੱਤਾ ਗਿਆ ਜੀ। ਦੇਖੋ ਕਦੋਂ ਚੰਗੇ ਦਿਨ ਆਉਂਦੇ ਪੰਜਾਬੀ ਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।